ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ ਔਰ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 13 ਅਗਸਤ 2014 29 ਸਾਵਣ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕਿਸੇ ਅੱਜ ਦੇ ਅਹਿਮ ਇਸ਼ੂ ਨਾਲ। ਤੇ ਕੀ ਹੈ ਅੱਜ ਦਾ ਅਹਿਮ ਇਸ਼ੂ? ਦੇਖੋ, ਅੱਜ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ, ਸਿੱਖ ਚਿੰਤਕ ਜਿਨ੍ਹਾਂ ਨੇ ਪੰਥ ਦੇ ਲਈ ਆਪਣਾ ਆਪ ਸਮਰਪਣ ਕੀਤਾ ਜੀ, ICS ਵਰਗੇ ਉੱਚੇ ਅਹੁਦੇ ਨੂੰ ਜਿਹੜਾ ਉਹ ਪੈਰ ਦੀ ਨੋਕ 'ਤੇ ਠੁਕਰਾਇਆ ਜੀ, ਆਪਣੀ ਸਰਦਾਰੀ ਅਣਖ ਨਾਲ ਕਦੇ ਸਮਝੌਤਾ ਨਹੀਂ ਕੀਤਾ। 20ਵੀਂ ਸਦੀ ਦੇ ਜਿਹੜੇ ਅਸੀਂ ਇਤਿਹਾਸਕ ਦਸਤਾਵੇਜ਼ ਕਹਿੰਦੇ ਹਾਂ, ਅਨੰਦਪੁਰ ਸਾਹਿਬ ਦਾ ਮਤਾ ਹੋਏ, ਸਿੱਖ ਹੋਮਲੈਂਡ ਦਾ ਮਤਾ ਹੋਏ, ਨਰਕਧਾਰੀਆਂ ਦੇ ਖਿਲਾਫ ਵਾਈਟ ਪੇਪਰ ਹੋਏ, 10 ਜੂਨ 1978 ਨੂੰ ਨਰਕਧਾਰੀਆਂ ਦੇ ਖਿਲਾਫ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮਾ ਹੋਏ, ਉਹ ਸਾਰੇ ਜਿਨ੍ਹਾਂ ਦੇ ਪੈਨ 'ਚੋਂ ਨਿਕਲੇ, ਜਿਨ੍ਹਾਂ ਦੀ ਸੋਚ ਨੇ ਪੰਥ ਦੀ ਡੈਸਟਨੀ ਨੂੰ ਜਿਹੜਾ ਉਹ ਨਿਰਧਾਰਿਤ ਕਰਨ ਦੇ ਲਈ ਜਿਹੜਾ ਇੱਕ ਬੜਾ ਵੱਡਾ ਸਕਾਲਰਲੀ ਰੋਲ ਅਦਾ ਕੀਤਾ ਜੀ, ਜਿਨ੍ਹਾਂ ਨੇ ਮੈਂਬਰ ਪਾਰਲੀਮੈਂਟ, ਮੈਂਬਰ ਲੈਜਿਸਲੇਟਿਵ ਅਸੈਂਬਲੀ ਪੰਜਾਬ ਹੁੰਦਿਆਂ ਹੋਇਆਂ ਵੀ ਕਿਵੇਂ ਸਿੱਖ ਹੋਮਲੈਂਡ ਦੀ ਵਕਾਲਤ ਕੀਤੀ ਔਰ ਕੋਈ ਪਰਵਾਹ ਨਹੀਂ ਕੀਤੀ ਕਿ ਉਹਨਾਂ ਨੂੰ ਵਿਦਨ ਪਾਰਟੀ ਕੌਣ ਪਸੰਦ ਕਰਦਾ ਹੈ ਨਹੀਂ ਕਰਦਾ। ਔਰ ਜਿਨ੍ਹਾਂ ਨੇ ਆਪਣੀ ਪ੍ਰੇਰਨਾ ਦੇ ਨਾਲ ਸਿੱਖ ਨੌਜਵਾਨ ਜਿਹੜੇ ਚੰਡੀਗੜ੍ਹ ਜਾਂ ਦੂਸਰੀਆਂ ਥਾਵਾਂ 'ਤੇ ਉਹਨਾਂ ਦੇ ਸੰਪਰਕ 'ਚ ਆਏ, ਉਹਨਾਂ ਨੂੰ ਜਿਹੜਾ ਹੈ ਉਹਨਾਂ ਦੀ ਉਹ ਇੰਸਪੀਰੇਸ਼ਨ ਬਣੇ, ਜਿਹਦੇ 'ਚੋਂ ਦਲ ਖਾਲਸਾ ਵਰਗੀ ਜਥੇਬੰਦੀ ਨੇ ਜਨਮ ਲਿਆ ਜੀ, ਜਿਸ ਜਥੇਬੰਦੀ ਦਾ ਅੱਜ ਜਿਹੜਾ ਹੈ ਉਹ ਸਥਾਪਨਾ ਦਿਵਸ ਵੀ ਹੈ, ਜਿਹੜੇ ਕਿ ਉਹਨਾਂ ਨੇ ਜਲੰਧਰ ਦੇ ਵਿੱਚ ਆਜ਼ਾਦੀ ਸੰਕਲਪ ਦਿਵਸ ਦੇ ਤੌਰ 'ਤੇ ਮਨਾਇਆ। ਉਸ ਮਹਾਨ ਸ਼ਖਸੀਅਤ ਸਰਦਾਰ ਕਪੂਰ ਸਿੰਘ ਹੋਰਾਂ ਨੂੰ ਸਾਡੇ ਤੋਂ ਵਿਛੜਿਆਂ ਲਗਭਗ 28 ਸਾਲ ਹੋ ਚੁੱਕੇ ਨੇ। ਜੀ, ਅੱਜ ਦੇ ਦਿਨ ਹੀ 13 ਅਗਸਤ 1986 ਨੂੰ ਉਹਨਾਂ ਨੇ ਚੜ੍ਹਾਈ ਕੀਤੀ ਆਪਣੇ ਭਰਾ ਦੇ ਘਰ, ਜਿਹੜਾ ਕਿ ਜਗਰਾਵਾਂ ਦੇ ਵਿੱਚ ਉਹਨਾਂ ਦੇ ਘਰ ਦਾ ਨਿਵਾਸ ਦਾ ਨਾਂ ਵੀ 3 ਜਾਮਨ ਸੀ। ਜੀ, ਔਰ ਮੇਰੇ ਲਈ ਜਦੋਂ ਮੈਂ ਸਰ ਕਪੂਰ ਸਿੰਘ ਦਾ ਜ਼ਿਕਰ ਕਰਦਾ ਜਾਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦਾ ਜ਼ਿਕਰ ਕਰਦਾ ਤੇ ਮੇਰੇ ਲਈ ਇਹ 20ਵੀਂ ਸਦੀ ਦੀਆਂ ਉਹ ਦੋ ਮਹਾਨ ਸ਼ਖਸੀਅਤਾਂ ਨੇ ਜਿਨ੍ਹਾਂ ਨੂੰ ਜੇ ਮੈਂ ਪਾਕਿਸਤਾਨ ਦੀ ਕਾਇਮੀ ਦੇ ਸੰਕਲਪ ਨਾਲ ਦੇਖਾਂ ਤੇ ਜਿਹੜਾ ਰੁਤਬਾ ਮੁਹੰਮਦ ਇਕਬਾਲ, ਸਰ ਮੁਹੰਮਦ ਇਕਬਾਲ ਦਾ, ਜਿਨ੍ਹਾਂ ਨੇ ਖਾਲਸ ਜਿਹੜਾ ਪਾਕਿਸਤਾਨ ਦਾ ਥਾਟ, ਵਿਜ਼ਨ ਔਰ ਹਕੀਕਤ ਨੂੰ ਸਾਹਮਣੇ ਲਿਆਂਦਾ ਕਿ ਕਿਵੇਂ ਹਿੰਦੂਤਵਾ ਦਾ ਜਿਹੜਾ ਸਮੁੰਦਰ ਹੈ ਉਹ ਸਭ ਨੂੰ ਨਿਗਲ ਜਾਂਦਾ ਹੈ ਜੀ, ਔਰ ਉਹਨਾਂ ਨੇ ਆਪਣੀ ਇੰਟੈਲੈਕਚੁਅਲ ਅਵੇਅਰਨੈਸ ਦੇ ਨਾਲ ਚੇਤਨਤਾ ਪੈਦਾ ਕੀਤੀ ਔਰ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਉਸ ਦੇ ਉੱਤੇ ਫਿਰ ਇਮਾਰਤ ਉਸਾਰੀ। ਠੀਕ ਇਸੇ ਤਰ੍ਹਾਂ 20ਵੀਂ ਸਦੀ 'ਚ ਸਰਦਾਰ ਕਪੂਰ ਸਿੰਘ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਹਕੀਕਤ ਨੂੰ ਸਾਹਮਣੇ ਦੇਖਿਆ, ਕਿਉਂਕਿ ਉਹ ਇੱਕ ਗਵਾਹ ਵੀ ਨੇ ਔਰ ਉਸ ਦੇ ਇੱਕ ਮੁੱਖ ਪਾਤਰ ਵੀ ਨੇ ਜਿਸ ਤਰੀਕੇ ਨਾਲ ਅੰਗਰੇਜ਼ਾਂ ਦੇ ਜਾਣ ਤੋਂ ਪਹਿਲਾਂ 47 ਤੋਂ ਪਹਿਲਾਂ ਦਾ ਭਾਰਤ ਜੀ, ਕਿਵੇਂ ਗਾਂਧੀ, ਨਹਿਰੂ, ਪਟੇਲ, ਉਹਨਾਂ ਦੇ ਇਕਰਾਰ, ਝੂਠੇ ਵਾਅਦੇ, ਕਿਵੇਂ ਅੰਗਰੇਜ਼ਾਂ ਵੱਲੋਂ ਸਮੇਂ-ਸਮੇਂ ਕੀਤੀਆਂ ਸਿੱਖ ਲੀਡਰਸ ਨੂੰ ਆਫਰਸ ਕਿ ਵੀ ਤੁਸੀਂ ਆਪਣਾ ਕੁਛ ਬਣਾ ਲਓ, ਕਿਵੇਂ ਸਿੱਖ ਲੀਡਰਾਂ ਦਾ ਬੁੱਝੜਪਣਾ, ਵਿਕਾਊਪਣਾ, ਇਸ ਸਾਰੇ ਦੀ ਹਕੀਕਤ ਵੀ ਉਹਨਾਂ ਨੇ ਜਿਸ ਆਪਣੇ ਸ਼ਾਹਕਾਰ 'ਚ ਬਿਆਨ ਕੀਤੀ, ਸਾਚੀ ਸਾਖੀ ਜੀ, ਜਿਹੜੀ ਕਿ ਉਹਨਾਂ ਦੀ ਜਿਹੜੀ ਹੈ ਆਟੋਬਾਇਓਗ੍ਰਾਫੀ ਕਹੀ ਜਾ ਸਕਦੀ ਹੈ ਪੋਲੀਟੀਕਲ ਐਂਗਲ ਤੋਂ, ਜਿਹਦੇ 'ਚ ਉਹਨਾਂ ਨੇ ਗੱਲ ਹੀ ਗੁਰਬਾਣੀ ਦੀ ਇਸ ਤੁਕ ਦੇ ਨਾਲ ਸੰਤਨ ਕੀ ਸੁਣ ਸਾਚੀ ਸਾਖੀ ਕਿ ਇਹ ਰੱਬ ਦੇ ਬੰਦਿਆਂ ਦੀ ਸੱਚੀ ਕਹਾਣੀ ਜੀ, ਕੌਮ ਦੀ ਤਰਾਸਦੀ ਵੀ ਹੈ, ਸਟੋਰੀ ਆਫ ਮਿਸਡ ਓਪਰਚੁਨਿਟੀਜ਼ ਵੀ ਹੈ। ਔਰ ਮੇਰੇ ਲਈ ਇਹ ਦੋਨੋਂ ਹੀ ਸ਼ਖਸੀਅਤਾਂ ਜਿਹੜਾ ਮੇਰੇ ਜੀਵਨ ਦੀਆਂ ਬਹੁਤ ਵੱਡੀਆਂ ਪ੍ਰੇਰਨਾਵਾਂ ਨੇ, ਸੰਤ ਪਿੰਡਰਾਂ ਵਾਲੇ ਵੀ ਜੀ, ਔਰ ਸਰ ਕਪੂਰ ਸਿੰਘ ਵੀ ਔਰ ਸਾਡਾ ਪਰਿਵਾਰਕ ਤੌਰ 'ਤੇ ਵੀ, ਕਿਉਂਕਿ ਸਰ ਕਪੂਰ ਸਿੰਘ ਨਾਲ ਮੇਰੇ ਪਿਤਾ ਜੀ ਦੇ ਬੜੇ ਚੰਗੇ ਦੋਸਤਾਨਾ ਸੰਬੰਧ ਰਹੇ। ਉਹਨਾਂ ਦੀਆਂ ਲਿਖਤਾਂ ਵੀ, ਚਿੱਠੀਆਂ ਵੀ ਉਹ ਲਿਖਦੇ ਸੀ। ਜੀ, ਮੈਂ ਬਚਪਨ 'ਚ ਉਹਨਾਂ ਤੋਂ ਵੀ ਪ੍ਰੇਰਨਾ ਲਈ ਔਰ ਬਾਅਦ ਦੇ ਵਿੱਚ ਉਹਨਾਂ ਦੇ ਚੜ੍ਹਾਈ ਕਰਨ ਤੋਂ ਪਹਿਲਾਂ ਵੀ ਪਿਛਲੇ ਉਸ ਤੋਂ ਜਿਹੜਾ ਲਗਭਗ 1 ਸਾਲ ਦੇ ਵਿੱਚ 3-4 ਵਾਰ ਉਹਨਾਂ ਨੂੰ ਜਗਰਾਵਾਂ ਜਾ ਕੇ ਮਿਲਣ ਦਾ ਮੌਕਾ ਵੀ ਮਿਲਿਆ, ਭਾਵੇਂ ਉਹ
ਸਰੀਰਕ ਤੌਰ ਤੇ ਸਵਸਥ ਨਹੀਂ ਸਨ, ਉਹਨਾਂ ਨੂੰ ਫਾਲਜ ਸੀ, ਉਹਨਾਂ ਦੀ ਕਰੰਟ ਮੈਮਰੀ ਕਾਫੀ ਲਾਸ ਸੀ। ਲੇਕਿਨ ਫਿਰ ਵੀ ਉਹਨਾਂ ਦੇ ਨਾਲ ਗੱਲਬਾਤ ਜਾਂ ਜਿਵੇਂ ਉਹ ਪੁਰਾਤਨ ਇਤਿਹਾਸ ਨੂੰ ਬਿਆਨਣ ਦਾ ਉਹਨਾਂ ਦਾ ਅੰਦਾਜ਼, ਪੰਥ ਪਿਆਰ ਦੀ ਗੱਲ ਜਿਹੜੀ ਹੈ ਉਹ ਹਮੇਸ਼ਾ ਹੀ ਮੇਰੇ ਲਈ ਪ੍ਰੇਰਨਾ ਸਰੋਤ ਹੈ। ਉਹਨਾਂ ਦੇ ਜੀਵਨ ਬਾਰੇ ਹਾਲਾਂਕਿ ਅਸੀਂ ਜਦੋਂ ਉਹਨਾਂ ਦਾ ਜਨਮ ਦਿਨ ਸੀ 2 ਮਾਰਚ ਨੂੰ ਜੀ, ਉਸ ਦਿਨ ਵੀ ਇਹ ਵਿਚਾਰ ਕੀਤਾ ਸੀ। ਉਹਨਾਂ ਦਾ ਜਨਮ 2 ਮਾਰਚ 2009 ਨੂੰ ਸਰਦਾਰ ਦਿਦਾਰ ਸਿੰਘ ਜੀ ਦੇ ਘਰ ਪਿੰਡ ਚੱਕ ਡਿਸਟ੍ਰਿਕਟ ਲੁਧਿਆਣਾ ਦੇ ਵਿੱਚ ਹੋਇਆ ਜੀ। ਉਹਨਾਂ ਨੇ ਆਪਣੀ ਮੁੱਢਲੀ ਵਿੱਦਿਆ ਲਾਇਲਪੁਰ ਤਹਿਸੀਲ ਜੜ੍ਹਾਂਵਾਲਾ ਉੱਥੋਂ ਲਈ, ਫਿਰ ਮਾਸਟਰਸ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਗਵਰਨਮੈਂਟ ਕਾਲਜ ਲਾਹੌਰ ਜਿਹੜਾ ਪੰਜਾਬ ਯੂਨੀਵਰਸਿਟੀ ਦੇ ਅੰਡਰ ਹੀ ਸੀ, ਉਹਦੇ 'ਚ ਫਸਟ ਕਲਾਸ ਉਹਨਾਂ ਨੇ ਕੀਤੀ ਜੀ। ਹਾਇਰ ਐਜੂਕੇਸ਼ਨ ਲਈ ਉਹ ਲੰਡਨ ਆਏ, ਉੱਥੋਂ ਉਹਨਾਂ ਨੇ ਮਾਸਟਰਸ ਕੀਤੀ ਮੋਰਲ ਸਾਇੰਸਿਸ ਦੇ ਵਿੱਚ। ਉੱਥੇ ਹੀ ਰਹਿੰਦਿਆਂ ਉਹਨਾਂ ਨੇ ICS, ਕਿਉਂਕਿ ਜਿਹਨੂੰ ਅੱਜ ਇੰਡੀਆ ਦੇ ਵਿੱਚ IAS ਕਹਿੰਦੇ ਨੇ, ਪਾਕਿਸਤਾਨ 'ਚ PAS ਕਹਿੰਦੇ ਨੇ, ਪਾਕਿਸਤਾਨ ਐਡਮਿਨਿਸਟ੍ਰੇਟਿਵ ਸਰਵਿਸਿਜ਼, ਜੀ। ਅੰਗਰੇਜ਼ਾਂ ਦੇ ਜ਼ਮਾਨੇ 'ਚ ICS ਹੁੰਦਾ ਸੀ, ਇੰਡੀਅਨ ਸਿਵਲ ਸਰਵਿਸਿਜ਼। ਉਹ ਐਗਜ਼ਾਮ ਉਹਨਾਂ ਨੇ ਵਿਦ ਡਿਸਟਿੰਕਸ਼ਨ ਪਾਸ ਕੀਤਾ। ਲਗਭਗ 15-16 ਸਾਲ ਉਹਨਾਂ ਨੇ ਨੌਕਰੀ ਵੀ ਕੀਤੀ 1947 ਤੱਕ ਜੀ। ਔਰ ਜਿੱਥੇ ਵੀ ਉਹ ਰਹੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਵੀ ਉਹਨਾਂ ਦੀ ਇਮਾਨਦਾਰੀ, ਸਾਫ਼ਗੋਈ ਦੀ ਪੂਰੀ ਧਾਕ ਸੀ ਜੀ। ਔਰ 1947 ਦੇ ਪੀਰੀਅਡ 'ਚ ਜਦੋਂ ਦੇਸ਼ ਦੀ ਵੰਡ ਹੋਈ ਤੇ ਉਹ ਜ਼ਿਲ੍ਹਾ ਕਾਂਗੜਾ, ਜਿਹੜਾ ਕਿ ਉਸ ਵੇਲੇ ਬਹੁਤ ਵੱਡਾ ਜ਼ਿਲ੍ਹਾ ਸੀ, ਹੁਣ ਤਾਂ ਹਿਮਾਚਲ 'ਚ ਉਹਦੇ 'ਚੋਂ ਹੀ 3-4 ਜ਼ਿਲ੍ਹੇ ਬਣੇ ਨੇ, ਕਾਂਗੜਾ ਬਣਿਆ, ਕੁੱਲੂ ਬਣਿਆ, ਲਾਹੌਲ ਹੈ, ਸਪੀਤੀ ਹੈ। ਉਸ ਵੇਲੇ ਇਹ ਕਾਂਗੜਾ ਜ਼ਿਲ੍ਹਾ ਜਿਹੜਾ ਇੱਕੋ ਹੀ ਜ਼ਿਲ੍ਹਾ ਸੀ, ਉਹਦੇ ਡਿਪਟੀ ਕਮਿਸ਼ਨਰ ਵੀ ਰਹੇ ਜੀ। ਔਰ ਇਹੀ ਉਹ ਸਬਬ ਸੀ ਕਿਉਂਕਿ ਮੇਰੇ ਪਿਤਾ ਜੀ ਸੈਂਟਰਲ ਜੌਬ ਸੀ ਗਵਰਨਮੈਂਟ ਪੋਸਟ ਆਫਿਸਿਸ ਦੀ, ਉਹਨਾਂ ਦੀ ਪੋਸਟਿੰਗ ਹੋਈ ਔਰ ਉੱਥੇ ਉਹ ਮੁਲਾਕਾਤ ਦਾ ਪਹਿਲਾ ਦੌਰ ਉਦੋਂ ਸ਼ੁਰੂ ਹੋਇਆ। ਲੇਕਿਨ ਜਿਹੜੀ ਗੱਲ ਪਰਸਨ ਨਾਲੋਂ ਜ਼ਿਆਦਾ ਮੈਂ ਸਮਝਦਾ ਵੀ ਕੌਮੀ ਨੁਕਤਾ ਨਿਗਾਹ ਤੋਂ ਅਹਿਮ ਹੈ, ਕਾਂਗੜਾ ਜ਼ਿਲ੍ਹਾ ਪੰਜਾਬ ਦਾ ਹਿੱਸਾ ਸੀ ਔਰ ਉਸ ਪੀਰੀਅਡ ਦੇ ਵਿੱਚ ਪੰਜਾਬ ਦਾ ਗਵਰਨਰ ਚੰਦੂ ਲਾਲ ਤ੍ਰਿਵੇਦੀ, ਹੋਮ ਮਿਨਿਸਟਰ ਪਟੇਲ, ਪ੍ਰਾਈਮ ਮਿਨਿਸਟਰ ਨਹਿਰੂ ਜੀ। ਔਰ ਉਹਨਾਂ ਨੇ ਇੱਕ ਜਿਹੜਾ ਚੰਦੂ ਲਾਲ ਤ੍ਰਿਵੇਦੀ ਨੇ ਇੱਕ ਸਰਕੂਲਰ ਜਾਰੀ ਕੀਤਾ 10 ਅਕਤੂਬਰ 1947 ਨੂੰ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਸ ਦੇ ਨਾਂ, ਕਿਉਂਕਿ ਸ਼ਾਇਦ 32-33 ਜ਼ਿਲ੍ਹੇ ਸਨ ਪੰਜਾਬ ਦੇ। 47 ਤੋਂ ਪਹਿਲਾਂ 17 ਜਾਂ 18 ਪਾਕਿਸਤਾਨ ਚਲੇ ਗਏ, ਬਾਕੀ ਜਿੰਨੇ ਰਹੇ ਉਹਨਾਂ ਦੇ ਵਿੱਚ 2 ਜਾਂ 3 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਸਿੱਖ ਸਨ। ਸੋ ਉਹ ਸਰਕੂਲਰ ਸੀ ਕਿ ਵੀ ਸਿੱਖਸ ਆਰ ਏ ਕ੍ਰਿਮੀਨਲ ਟਰਾਈਬ ਜੀ। ਐਂਡ ਏ ਮੈਨਸ ਟੂ ਦਾ ਲਾ ਅਬਾਈਡਿੰਗ ਹਿੰਦੂਸ, ਕਿ ਸਿੱਖ ਇੱਕ ਜਰਾਇਮ ਪੇਸ਼ਾ ਕਬੀਲਾ ਹੈ ਔਰ ਇਹ ਜਿਹੜੇ ਕਾਨੂੰਨ ਨੂੰ ਮੰਨਣ ਵਾਲੇ ਹਿੰਦੂ ਨੇ ਉਹਨਾਂ ਦੇ ਲਈ ਇਹ ਬੜਾ ਜਿਸ ਨੂੰ ਕਹੋ ਕਿ ਵੀ ਇਹ ਵੱਡੀ ਸਿਰਦਰਦੀ ਨੇ, ਉਹਨਾਂ ਦੇ ਲਈ ਖਤਰਾ ਨੇ। ਪਰ ਅੰਗਰੇਜ਼ੀ 'ਚ ਸੀ, ਮੈਂ ਬਹੁਤਾਂ ਨੂੰ ਕਈ ਵਾਰੀ ਵੀ ਅੱਗੇ ਵੀ ਰਿਪੀਟ ਕੀਤਾ ਔਰ ਡਿਪਟੀ ਕਮਿਸ਼ਨਰਾਂ ਨੂੰ ਉਹਨਾਂ ਨੇ ਰਾਈਟ ਦਿੱਤੇ ਕਿ ਜੀ ਤੁਸੀਂ ਇਹ ਜਿਹੜੇ ਅਨਲਾਫੁਲ ਲੋਕ ਨੇ, ਕ੍ਰਿਮੀਨਲ ਲੋਕ ਨੇ, ਇਹਨਾਂ ਦੇ ਉੱਤੇ ਅੱਖ ਰੱਖੋ ਔਰ ਤੁਸੀਂ ਕੋਈ ਵੀ ਨੈਸੈਸਰੀ ਮੇਜਰਸ ਲੈ ਸਕਦੇ ਹੋ। ਇਸ ਲੈਟਰ ਦੇ ਪ੍ਰੋਟੈਸਟ ਦੇ ਵਿੱਚ ਸਰ ਕਪੂਰ ਸਿੰਘ ਨੇ ਲਿਖਿਆ ਗਵਰਨਰ ਨੂੰ ਕਿ ਵੀ ਤੁਸੀਂ ਇੱਕ ਸਾਰੀ ਕਮਿਊਨਿਟੀ ਨੂੰ, ਜਿਹੜੀ ਕਮਿਊਨਿਟੀ ਦਾ ਇੱਕ ਵੱਡਾ ਹਿੱਸਾ ਜੇ 40% ਸਿੱਖ ਲਗਭਗ ਪਨਾਹਗੀਰ ਬਣੇ ਹੋਏ ਸਨ, ਰਿਫਿਊਜੀ ਬਣੇ ਸੀ ਜੀ, ਤੁਸੀਂ ਉਹਨਾਂ ਨੂੰ ਕ੍ਰਿਮੀਨਲ ਬਣਾ ਰਹੇ ਹੋ, ਵੀ ਇਹ ਠੀਕ ਨਹੀਂ ਹੈ। ਨਤੀਜੇ ਦੇ ਤੌਰ ਤੇ ਜਦੋਂ ਕੋਈ ਵੀ ਸੱਚ ਦੇ ਲਈ ਖਲੋਂਦਾ ਹੈ, ਸੱਚ ਤੇ ਪਹਿਰਾ ਦਿੰਦਾ, ਉਹਦੀ ਕੀਮਤ ਅਦਾ ਕਰਨੀ ਪੈਂਦੀ ਹੈ। ਸਰ ਕਪੂਰ ਸਿੰਘ ਨੂੰ ਉਹਨਾਂ ਨੇ ਟਾਰਗੇਟ ਕਰ ਲਿਆ ਕਿ ਵੀ ਇਹ ਤਾਂ ਇਹਦੇ ਵਿਚਲਾ ਸਿੱਖ ਬੋਲਦਾ ਜੀ ਜੀ ਔਰ ਫਿਰ ਕਿਵੇਂ ਉੱਥੋਂ ਉਹਨਾਂ ਨੂੰ ਜਿਹੜਾ ਟਰਾਂਸਫਰ ਕੀਤਾ ਗਿਆ। ਥੋੜ੍ਹੇ ਅਰਸੇ ਬਾਅਦ ਹੁਸ਼ਿਆਰਪੁਰ ਝੂਠੇ ਕਰਪਸ਼ਨ ਕੇਸ ਬਣਾਏ ਗਏ, ਉਹਨਾਂ ਨੇ ਲੜੇ ਕੇਸ ਹਾਈ ਕੋਰਟ ਤੋਂ। ਲਾਹੌਰ ਤੋਂ ਬਾਅਦ ਰਾਜਧਾਨੀ ਥੋੜ੍ਹੀ ਦੇਰ ਸ਼ਿਮਲਾ ਰਹੀ, ਉੱਥੇ ਜਾ ਕੇ ਲੜੇ, ਸੁਪਰੀਮ ਕੋਰਟ ਤੱਕ ਗਏ, ਲੇਕਿਨ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ। 17 ਸਾਲ ਦੀ ਉਹਨਾਂ ਦੀ ਨੌਕਰੀ, ਉਹਨਾਂ ਨੂੰ ਨੌਕਰੀਓਂ ਡਿਸਮਿਸ ਕੀਤਾ ਗਿਆ, ਕੋਈ ਪੈਨਸ਼ਨ ਨਹੀਂ ਔਰ ਕੋਈ ਇਸ ਕਿਸਮ ਦਾ। ਲੇਕਿਨ ਉਹ ਗਿਵ ਅਪ ਕਰਨ ਵਾਲੇ ਨਹੀਂ ਸੀ। ਉਹ ਹਮੇਂ ਕਹਿੰਦੇ ਸੀ ਵੀ ਸ਼ਾਇਦ ਜੇ ਮੈਂ DC ਲੱਗਾ ਰਹਿੰਦਾ ਤਾਂ ਉਵੇਂ ਹੀ ਜਿਵੇਂ ਬਾਕੀ DC ਆਸ਼ੀ 'ਚ ਜੀ ਕੇ ਰਿਟਾਇਰ ਹੋ ਕੇ ਗੋਲਫ ਖੇਡਦੇ ਨੇ, ਮੈਂ ਵੀ ਇਹੋ ਜਿਹਾ ਹੀ ਕੁਛ ਕਰਦਾ ਜੀ ਜੀ। ਪਰ ਵੀ ਗੁਰੂ ਨੇ ਮੈਨੂੰ ਦੂਜੇ ਪਾਸੇ ਲਾਣਾ ਸੀ। ਸੋ ਉਹਨਾਂ ਨੇ ਆਪਣੀ ਕਲਮ ਲਿਟਰੇਚਰ ਵੱਲ, ਪੰਜਾਬੀ 'ਚ, ਅੰਗਰੇਜ਼ੀ 'ਚ, ਕਿਉਂਕਿ ਬਹੁਤ ਵੱਡੇ ਸਕਾਲਰ ਸਨ ਉਹ, ਸਾਰੀਆਂ ਜ਼ਬਾਨਾਂ ਅਰਬੀ, ਫਾਰਸੀ, ਸੰਸਕ੍ਰਿਤ, ਅੰਗਰੇਜ਼ੀ, ਪੰਜਾਬੀ ਤਾਂ ਉਹਨਾਂ ਦੀ ਮਾਂ ਬੋਲੀ ਸੀ, ਬੜੀ ਮੁਹਾਰਤ ਦੇ ਨਾਲ ਬੋਲਦੇ ਵੀ ਸਨ, ਲਿਖਦੇ ਵੀ ਸਨ। ਪਰ ਉਹਨਾਂ ਨੇ ਇਹ ਵੀ ਮਨ ਬਣਾ ਲਿਆ ਕਿ ਵੀ ਇਹ ਸਬਕ ਵੀ ਸਿਖਾਉਣਾ ਹੈ ਨਹਿਰੂ ਨੂੰ
ਕਿ ਕਿਵੇਂ ਜਿਹੜਾ ਹੈ ਕਿਸੇ ਸਿੱਖ ਦੇ ਨਾਲ ਜਦੋਂ ਵਾਹ ਪਏ ਤਾਂ ਫਿਰ ਤੁਸੀਂ ਸਿੱਖ ਦੀ ਅਣਖ ਨੂੰ ਨਹੀਂ ਮਾਰ ਸਕਦੇ। ਜੀ। ਸੋ 1962 ਦੇ ਵਿੱਚ ਉਹ ਮੈਂਬਰ ਪਾਰਲੀਮੈਂਟ ਵੀ ਬਣੇ। ਉਹੀ ਸਾਲ ਸੀ ਚੀਨ ਦੇ ਨਾਲ ਭਾਰਤ ਦਾ ਕਲੈਸ਼ ਹੋਇਆ, ਨਹਿਰੂ ਦਾ ਬਹੁਤ ਜਲੂਸ ਨਿਕਲਿਆ, ਜੁੱਤੀਆਂ ਪਈਆਂ ਚੀਨ ਤੋਂ। ਜੀ। ਪਾਰਲੀਮੈਂਟ ਦੇ ਵਿੱਚ ਸਰ ਕਪੂਰ ਸਿੰਘ ਮੈਂਬਰ ਪਾਰਲੀਮੈਂਟ ਬਣ ਕੇ ਗਏ ਸੀ ਔਰ ਉਹਨਾਂ ਨੇ ਫਿਰ ਜਿਹੜੀਆਂ ਉਹਨਾਂ ਦੀਆਂ ਪਾਰਲੀਮੈਂਟ ਦੇ ਵਿੱਚ ਤਕਰੀਰਾਂ ਨੇ, ਸਪੀਚਿਸ ਨੇ, ਉਹ ਹਿਸਟੋਰੀਕਲ ਡਾਕੂਮੈਂਟ ਨੇ ਜੀ। ਕਿ ਜਿਹਦੇ 'ਚ ਉਹਨਾਂ ਨੇ ਤਿੱਬਤ ਨਾਲ ਕੀ